ਅਗਲੀ ਖਬਰ ਵੱਲ ਚੱਲੀਏ ਤੇ ਬੜੀ ਹੈਰਾਨੀਜਨਕ ਆ ਕਿ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਲਾ ਮੇਕਰ ਸੈਨੇਟਰ ਸਬਰੀਨਾ ਸਰਵੰਟਿਸ ਜੀ। ਉਸ ਨੂੰ ਸਟੇਟ ਦੀ ਕੈਪੀਟਲ ਸੈਕਰਾਮੈਂਟੋ ਦੇ ਏਰੀਏ ਦੇ ਵਿੱਚ ਹੀ ਡੀਯੂਆਈ ਦੇ ਨਾਲ ਬਾਅਦ ਦੁਪਹਿਰ ਚਾਰਜ ਕੀਤਾ ਗਿਆ ਹੈਗਾ। ਸਟੇਟ ਸੈਨੇਟਰ ਸਬਰੀਨਾ ਸਰਵੈਂਟਿਸ 37 ਸਾਲਾਂ ਦੀ ਆ। ਉਹਨੇ ਡਿਸਪਿਊਟ ਕੀਤਾ ਵੀ ਕਹਿੰਦੀ ਮੈਂ ਡਰੰਕ ਤਾਂ ਨਹੀਂ ਸੀ, ਜ਼ਰੂਰ ਮੇਰਾ ਐਕਸੀਡੈਂਟ ਹੋਇਆ, ਐਕਸੀਡੈਂਟ ਤੋਂ ਬਾਅਦ ਮੈਂ ਹਸਪੀਟਲ ਗਈ ਆ ਤੇ ਉੱਥੇ ਪੁਲਿਸ ਵਾਲੇ ਆਏ ਆ ਤੇ ਪੁਲਿਸ ਵਾਲਿਆਂ ਨੇ ਚੈੱਕ ਕੀਤਾ ਆ ਵੀ ਉਹ ਜਿਹੜੀ ਸੀ ਡਰੰਕ ਸੀਗੀ। ਪਰ ਕਹਿੰਦੀ ਮੈਂ ਕਲੀਅਰ ਕਰ ਰਹੀ ਹਾਂ ਵੀ ਮੈਂ ਕਿਸੇ ਤਰ੍ਹਾਂ ਦੀ ਜਿਹੜੀ ਸ਼ਰਾਬ ਜਾਂ ਕੋਈ ਡਰੱਗ ਨਹੀਂ ਪੀਤੀ ਹੋਈ ਸੀਗੀ ਤੇ ਮੇਰੇ ਸਿਸਟਮ ਦੇ ਵਿੱਚ ਕਿਸੇ ਤਰ੍ਹਾਂ ਦਾ ਅਲਕੋਹਲ ਵੀ ਨਹੀਂ ਸੀਗਾ। ਸਦਰਨ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦੇ ਆ ਸਰਵੈਂਟਿਸ ਜੋ ਸੈਨੇਟਰ ਹੈਗੀ ਆ। ਡਾਊਨਟਾਊਨ ਸੈਕਰਾਮੈਂਟੋ ਚ ਇਹ ਇਨਸੀਡੈਂਟ ਵਾਪਰੀ ਆ ਪਿਛਲੇ ਸੋਮਵਾਰ 2 ਬਲਾਕ ਵੇ ਸੀਗਾ ਕੈਪੀਟਲ ਤੋਂ ਤੇ 1:30 ਵਜੇ ਜਦੋਂ ਐਕਸੀਡੈਂਟ ਹੋਇਆ ਤੇ ਉਹ ਤੋਂ ਬਾਅਦ ਕਾਰ ਛੱਡ ਕੇ ਸਰਵੈਂਟਿਸ ਹਸਪੀਟਲ ਨੂੰ ਚਲੇ ਗਈ ਤੇ ਆਫੀਸਰ ਐਲਿਸਨ ਸਮਿਥ ਜੋ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਜਦੋਂ ਪੁਲਿਸ ਸਰਵੈਂਟਿਸ ਨੂੰ ਹਸਪੀਟਲ ਦੇ ਵਿੱਚ ਮਿਲੀ ਤਾਂ ਉਸ ਨੂੰ ਅੰਡਰ ਦਾ ਇਨਫਲੂਐਂਸ ਸਾਈਟ ਕੀਤਾ ਗਿਆ ਤੇ ਮਿਸਡਮੀਨਰ ਜਿਹੜਾ ਆ ਉਹਨੂੰ ਚਾਰजेस ਕੀਤੇ ਗਏ ਹੈਗੇ ਉਹਦੇ ਤੇ ਉਹਦੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਸਰਵੈਂਟਿਸ ਇਹ ਕਹਿ ਰਹੇ ਵੀ ਨਹੀਂ, ਮੈਂ ਤਾਂ ਐਮਰਜੈਂਸੀ ਰੂਮ ਦੇ ਵਿੱਚ ਸੀਗੀ ਤੇ ਮੈਨੂੰ ਜਿਹੜਾ ਗਲਤ ਜਿਹੜਾ ਚਾਰਜ ਕੀਤਾ ਗਿਆ ਹੈਗਾ ਤੇ ਮੈਂ ਕਿਸੇ ਤਰ੍ਹਾਂ ਦੀ ਮੈਂ ਵਾਈਫ ਆ, ਮਦਰ ਆ, ਵੀ ਮੈਂ ਇਦਾਂ ਦਾ ਕੰਮ ਨਹੀਂ ਕੀਤਾ ਹੈਗਾ। ਜੋ ਸੈਕਰਾਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਉਹਨਾਂ ਦੇ ਸਪੋਕਸਪਰਸਨ ਨੇ ਇਹ ਜਿਹੜਾ ਇਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਆਨਸਰ ਆ ਉਹ ਦੇਣ ਤੋਂ ਨਾ ਕਰ ਦਿੱਤੀ ਹੈਗੀ। ਇਸ ਤੋਂ ਪਹਿਲਾਂ ਵੀ ਕਈ ਲਾ ਮੇਕਰਸ ਡੀਯੂਆਈ ਦੇ ਵਿੱਚ ਅਰੈਸਟ ਹੁੰਦੇ ਰਹੇ ਹੈਗੇ ਆ। ਡੇਵ ਮਿਨ ਨੂੰ ਮਈ 2023 ਦੇ ਵਿੱਚ ਡੀਯੂਆਈ ਦੇ ਸਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ। ਬਾਅਦ ਚ ਸੀਐਚਪੀ ਨੇ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਰਿਲੀਜ਼ ਵੀ ਕਰ ਦਿੱਤੀ ਸੀ। ਇਸੇ ਤਰ੍ਹਾਂ ਸੇਮ ਈਅਰ ਦੇ ਵਿੱਚ ਵੈਂਡੀ ਕਰੂਲੋ ਨੂੰ ਵੀ ਜੋ ਅਰੈਸਟ ਕੀਤਾ ਗਿਆ ਸੀ ਡੀਯੂਆਈ ਦੇ ਸਬੰਧ ਦੇ ਵਿੱਚ ਉਹਦਾ ਜਿਹੜਾ ਲਾਸ ਐਂਜਲਸ ਸਿਟੀ ਕਾਉਂਸਲ ਦੀ ਕੈਂਪੇਨ ਜਦੋਂ ਉਹ ਕਰ ਰਹੀ ਸੀ। ਸਰਵੈਂਟਿਸ ਨੇ ਪਹਿਲਾਂ ਜਿਹੜਾ ਲਟੀਨੋ ਕਾਕਸ ਨੂੰ ਵੀ ਜਿਹੜਾ ਚੇਅਰ ਕੀਤਾ ਹੈਗਾ, LGBTQ ਕਾਕਸ ਨੂੰ ਵੀ ਚੇਅਰ ਕੀਤਾ ਹੈਗਾ। ਕਲੈਰੀਸਾ ਸਰਵੈਂਟਿਸ ਪਹਿਲਾਂ ਵੀ 2 ਵਾਰ ਡੀਯੂਆਈ ਦੇ ਵਿੱਚ ਚਾਰਜ ਹੋਈ ਸੀ ਜਦੋਂ ਉਹ ਆਪਣੀ ਕੈਂਪੇਨ ਕਰ ਰਹੀ ਸੀ। ਉਸ ਟਾਈਮ ਦੇ ਉੱਤੇ ਵੀ ਜਿਹੜਾ ਇਹ ਕਾਫੀ ਵੱਡਾ ਇਸ਼ੂ ਬਣਿਆ ਸੀ, ਪਰ ਉਹ ਆਪਣੇ ਓਪੋਨੈਂਟ ਰਿਪਬਲਿਕਨ ਲਟੀਸ਼ੀਆ ਕੈਸਟਿਲੋ ਨੂੰ 600 ਵੋਟਾਂ ਦੇ ਫਰਕ ਦੇ ਨਾਲ ਹਰਾ ਗਈ ਸੀਗੀ। ਸੋ ਹੁਣ ਦੇਖੋ ਜੇ ਸਾਡੇ ਸੈਨੇਟਰਾਂ ਦਾ ਇਹ ਹਾਲ ਆ ਵੀ ਕੈਪੀਟਲ ਦੇ ਲਾਗੇ ਉੱਥੇ ਜਿਹੜੇ ਡਰੰਕ ਡਰਾਈਵਿੰਗ ਚ ਫੜ ਹੁੰਦੇ ਆ ਤੇ ਆਮ ਜਨਤਾ ਨੂੰ ਤੁਸੀਂ ਕਿੱਦਾਂ ਕਹੋਗੇ ਵੀ ਸ਼ਰਾਬ ਪੀ ਕੇ ਨਾ ਗੱਡੀ ਚਲਾਓ। ਜੀ ਇਹਨਾਂ ਨੇ ਤਾਂ ਦੇਖੋ ਜਿਹੜੇ ਆਗੂ ਹੁੰਦੇ ਨੇ ਉਹਨਾਂ ਨੇ ਪ੍ਰਭਾਵ ਸਿਰਜਣਾ ਹੁੰਦਾ ਹੈ, ਲੋਕਾਂ ਦੇ ਸਾਹਮਣੇ ਮਿਸਾਲਾਂ ਸੈੱਟ ਕਰਨੀਆਂ ਹੁੰਦੀਆਂ, ਪਰ ਜੇ ਆਪ ਹੀ ਫੜੇ ਜਾ ਰਹੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਤੇ ਲੋਕਾਂ ਨੂੰ ਕੀ ਨਸੀਹਤ ਦੇਣਗੇ।